ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਅਪ੍ਰੈਲ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਜ਼ਬੂਰ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਿਫਾ ਦਿੰਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਜਵਾਬੀ ਪੜ੍ਹਾਈ: ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਿਕ ਨਹੀਂ ਬਲਕਿ ਰੂਹ ਦੇ ਮੁਤਾਬਿਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਇਸ ਲਈ ਵੀ ਜਿਸਮਾਨੀ ਨੀਅਤ ਰੱਬ ਦੀ ਦੁਸ਼ਮਣੀ ਹੈ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਹੇਠਾਂ ਹੈ ਨਾ ਹੋ ਸਕਦੀ ਹੈ। ਤੇ ਜਿਹੜੇ ਜਿਸਮਾਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਜਿਸਮਾਨੀ ਨਹੀਂ ਬਲਕਿ ਰੂਹਾਨੀ ਹੋ, ਬਸ਼ਰਤੇ ਕਿ ਰੱਬ ਦਾ ਰੂਹ ਤੁਹਾਡੇ ਵਿੱਚ ਵਸਦਾ ਹੋਵੇ, ਪਰ ਜਿਹਦੇ ਵਿੱਚ ਮਸੀਹ ਦਾ ਰੂਹ ਨਹੀਂ, ਉਹ ਉਹਦਾ ਨਹੀਂ। ਦਰਸੀ ਆਵਾਜ਼ ਬਾਈਬਲ ਵਿੱਚੋਂ। ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਬਣਾਇਆ, ਤੇ ਰੱਬ ਨੇ ਸਭ ਕੁਝ ਵੱਲ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼: ਬਲਕਿ ਧਰਤੀ ਵਿੱਚੋਂ ਕੋਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਤੇ ਖੁਦਾਵੰਦ ਰੱਬ ਨੇ ਹਰ ਰੁੱਖ ਨੂੰ ਜਿਹੜਾ ਵੇਖਣ ਵਿੱਚ ਖੁਸ਼ਨੁਮਾ ਤੇ ਖਾਣ ਲਈ ਚੰਗਾ ਸੀ ਧਰਤੀ ਤੋਂ ਉਗਾਇਆ, ਤੇ ਬਾਗ ਦੇ ਵਿਚਕਾਰ ਹਯਾਤੀ ਦਾ ਰੁੱਖ ਤੇ ਨੇਕੀ ਤੇ ਬਦੀ ਦੀ ਪਛਾਣ ਦਾ ਰੁੱਖ ਲਾਇਆ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਭਈ ਉਹਦੀ ਰਾਖੀ ਤੇ ਨਿਗਹਬਾਨੀ ਕਰੇ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਹੁਕਮ ਦਿੱਤਾ ਤੇ ਆਖਿਆ ਭਈ ਤੂੰ ਬਾਗ ਦੇ ਹਰ ਰੁੱਖ ਦਾ ਫਲ ਬਗੈਰ ਰੋਕ ਟੋਕ ਖਾ ਸਕਦਾ ਹੈ, ਪਰ ਨੇਕੀ ਤੇ ਬਦੀ ਦੀ ਪਛਾਣ ਦੇ ਰੁੱਖ ਦਾ ਕਦੀ ਨਾ ਖਾਈਂ, ਕਿਉਂ ਜੇ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼: ਸੱਪ ਸਾਰੇ ਦਸ਼ਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਔਰਤ ਨੂੰ ਆਖਿਆ ਭਈ ਕੀ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਰ ਹੈ ਉਹਦੇ ਫਲ ਦੇ ਬਾਰੇ ਰੱਬ ਨੇ ਆਖਿਆ ਹੈ ਭਈ ਤੁਸੀਂ ਨਾ ਉਹਨੂੰ ਖਾਣਾ ਨਾ ਹੱਥ ਲਾਣਾ, ਨਹੀਂ ਤੇ ਮਰ ਜਾਓਗੇ। ਤਦ ਸੱਪ ਨੇ ਔਰਤ ਨੂੰ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਜਦੋਂ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਲਈ ਖੁਸ਼ਨੁਮਾ ਹੈ ਤੇ ਸਿਆਣ ਦੇਣ ਲਈ ਵਾਹਵਾ ਹੈ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਤੇ ਆਦਮ ਨੂੰ ਉਹਨੇ ਆਖਿਆ ਕਿਉਂ ਜੇ ਤੂੰ ਆਪਣੀ ਬੁੱਢੀ ਦੀ ਗੱਲ ਮੰਨੀ ਤੇ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਨਾ ਖਾਈਂ, ਇਸ ਲਈ ਧਰਤੀ ਤੇਰੇ ਪਾਰੋਂ ਲਾਹਨਤੀ ਹੋਈ, ਮੁਸ਼ੱਕਤ ਦੇ ਨਾਲ ਤੂੰ ਆਪਣੀ ਸਾਰੀ ਉਮਰ ਉਹਦੀ ਪੈਦਾਵਾਰ ਖਾਏਂਗਾ। ਮਰਕਸ: ਫਿਰ ਯਿਸੂ ਚਲਾ ਗਿਆ। ਮਰਕਸ: ਤੇ ਜਦੋਂ ਉਹ ਸ਼ਾਗਿਰਦਾਂ ਦੇ ਕੋਲ ਆਏ ਤੇ ਵੇਖਿਆ ਭਈ ਉਹਨਾਂ ਦੇ ਚਾਰਾਂ ਪਾਸੇ ਇੱਕ ਵੱਡਾ ਜੱਥਾ ਹੈ, ਫੱਕੀ ਉਹਨਾਂ ਨਾਲ ਬਹਿਸ ਕਰ ਰਹੇ ਨੇ, ਤੇ ਉਸੇ ਵੇਲੇ ਸਾਰਾ ਜੱਥਾ ਉਹਨੂੰ ਵੇਖ ਕੇ ਹੈਰਾਨ ਹੋਇਆ ਤੇ ਉਹਦੇ ਵੱਲ ਨੱਸ ਕੇ ਉਹਨੂੰ ਸਲਾਮ ਕਰਨ ਲੱਗੇ। ਉਹਨੇ ਉਹਨਾਂ ਨੂੰ ਪੁੱਛਿਆ ਤੁਸੀਂ ਉਹਨਾਂ ਨਾਲ ਕੀ ਬਹਿਸ ਕਰਦੇ ਹੋ?
ਤੇ ਜੱਥੇ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੂੰਗੀ ਰੂਹ ਏ ਤੇਰੇ ਕੋਲ ਲਿਆਇਆ ਸੀ। ਉਹ ਜਿੱਥੇ ਉਹਨੂੰ ਫੜਦੀ ਏ ਚੁੱਕ ਕੇ ਮਾਰਦੀ ਏ, ਤੇ ਉਹ ਕਫ ਭਰ ਲਿਆਉਂਦਾ ਹੈ ਤੇ ਦੰਦ ਪੀਸਦਾ ਤੇ ਸੁੱਕਦਾ ਜਾਂਦਾ ਹੈ। ਤੇ ਮੈਂ ਤੇਰੇ ਸ਼ਾਗਿਰਦਾਂ ਨੂੰ ਆਖਿਆ ਸੀ ਭਈ ਉਹ ਇਹਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਐ ਬੇਈਮਾਨ ਕੌਮ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਨੂੰ ਬਰਦਾਸ਼ਤ ਕਰਾਂਗਾ। ਉਹਨੂੰ ਮੇਰੇ ਕੋਲ ਲਿਆਓ। ਇਸ ਲਈ ਉਹ ਉਹਨੂੰ ਉਹਦੇ ਕੋਲ ਲਿਆਏ, ਤੇ ਜਦੋਂ ਉਹਨੇ ਉਹਨੂੰ ਵੇਖਿਆ ਤੇ ਉਸੇ ਵੇਲੇ ਰੂਹ ਨੇ ਉਹਨੂੰ ਮਰੋੜਿਆ ਤੇ ਉਹ ਪੁੰਜੇ ਡਿੱਗ ਗਿਆ ਤੇ ਕਫ ਭਰ ਕੇ ਲਿਟਣ ਲੱਗ ਗਿਆ। ਉਹਨੇ ਉਹਦੇ ਪਿਓ ਕੋਲੋਂ ਪੁੱਛਿਆ, ਇਹ ਉਹਨੂੰ ਕਿੰਨੇ ਚਿਰ ਤੋਂ ਹੈ? ਉਹਨੇ ਆਖਿਆ, ਬਚਪਨ ਤੋਂ। ਤੇ ਉਹਨੇ ਕਈ ਵਾਰੀ ਉਹਨੂੰ ਅੱਗ ਤੇ ਪਾਣੀ ਵਿੱਚ ਸੁੱਟਿਆ ਵੀ ਉਹਨੂੰ ਮਾਰ ਦੇਵੇ। ਪਰ ਜੇ ਤੂੰ ਕੁਝ ਕਰ ਸਕਦਾ ਹੈ ਤੇ ਸਾਡੇ ਉੱਤੇ ਤਰਸ ਖਾ ਕੇ ਸਾਡੀ ਮਦਦ ਕਰ। ਯਿਸੂ ਨੇ ਉਹਨੂੰ ਆਖਿਆ, ਕੀ? ਜੇ ਤੂੰ ਕਰ ਸਕਦਾ ਹੈ? ਜਿਹੜਾ ਈਮਾਨ ਰੱਖਦਾ ਹੈ ਉਹਦੇ ਲਈ ਸਭ ਕੁਝ ਹੋ ਸਕਦਾ ਹੈ। ਉਸ ਮੁੰਡੇ ਦੇ ਪਿਓ ਨੇ ਉਸੇ ਵੇਲੇ ਉੱਚੀ ਆਵਾਜ਼ ਨਾਲ ਆਖਿਆ, ਮੈਂ ਈਮਾਨ ਰੱਖਦਾ ਹਾਂ, ਤੂੰ ਮੇਰੀ ਬੇਤਕਾਦੀ ਦਾ ਇਲਾਜ ਕਰ। ਜਦੋਂ ਯਿਸੂ ਨੇ ਵੇਖਿਆ ਭਈ ਲੋਕ ਦੌੜ ਦੌੜ ਕੇ ਇਕੱਠੇ ਹੋ ਰਹੇ ਨੇ, ਤੇ ਉਸ ਨਾਪਾਕ ਰੂਹ ਨੂੰ ਝਿੜਕ ਕੇ ਆਖਿਆ, ਭਈ ਐ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦਿੰਦਾ ਹਾਂ, ਇਹਦੇ ਵਿੱਚੋਂ ਨਿਕਲ ਆ ਤੇ ਉਹਦੇ ਵਿੱਚ ਫੇਰ ਕਦੀ ਨਾ ਵੜੀ। ਉਹ ਚੀਕ ਕੇ ਤੇ ਉਹਨੂੰ ਮਰੋੜ ਕੇ ਨਿਕਲ ਆਈ ਤੇ ਉਹ ਮੁਰਦਾ ਜਿਹਾ ਹੋ ਗਿਆ। ਐਵੇਂ ਭਈ ਕਈ ਲੋਕਾਂ ਨੇ ਆਖਿਆ ਭਈ ਉਹ ਮਰ ਗਿਆ ਹੈ। ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾਇਆ ਤੇ ਉਹ ਉੱਠ ਖਲੋਤਾ। ਜਦੋਂ ਉਹ ਘਰ ਵਿੱਚ ਆਇਆ ਤੇ ਉਹਦੇ ਸ਼ਾਗਿਰਦਾਂ ਨੇ ਓਹਲੇ ਵਿੱਚ ਉਹਨੂੰ ਪੁੱਛਿਆ ਭਈ ਅਸੀਂ ਉਹਨੂੰ ਕਿਉਂ ਨਹੀਂ ਕੱਢ ਸਕੇ। ਉਹਨੇ ਉਹਨਾਂ ਨੂੰ ਆਖਿਆ ਭਈ ਇਹ ਕਿਸਮ ਦੁਆ ਦੇ ਇਲਾਵਾ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਯੂਹੰਨਾ, ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਮੇਰੇ ਵੱਲੋਂ ਨਹੀਂ ਆਖਦਾ, ਪਰ ਪਿਓ ਮੇਰੇ ਵਿੱਚ ਰਹਿ ਕੇ ਆਪਣਾ ਕੰਮ ਕਰਦਾ ਹੈ। ਮੇਰਾ ਯਕੀਨ ਕਰੋ ਭਈ ਮੈਂ ਪਿਓ ਵਿੱਚ ਹਾਂ ਤੇ ਪਿਓ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚੀ ਆਖਦਾ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਕੋਲ ਜਾਂਦਾ ਵਾਂ। ਯੂਹੰਨਾ, ਮੈਂ ਇਹ ਗੱਲਾਂ ਇਸ ਲਈ ਤੁਹਾਡੇ ਨਾਲ ਕੀਤੀਆਂ ਨੇ ਭਈ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਨੇ ਜੋ ਕੁਝ ਬਣਾਇਆ ਸੀ ਉਹਨੂੰ ਚੰਗਾ ਆਖਿਆ, ਤੇ ਕਲਾਮ ਵਾਜ਼ਿਆ ਕਰਦਾ ਹੈ ਭਈ ਸਭ ਕੁਝ ਉਹਨੇ ਹੀ ਬਣਾਇਆ। ਕੁਝ ਵੀ ਅਸਲੀ ਤੇ ਅਬਦੀ ਨਹੀਂ ਹੈ, ਕੁਝ ਵੀ ਰੂਹ ਨਹੀਂ ਹੈ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹ ਨਾ ਤੇ ਕੋਈ ਬੰਦਾ ਥਾਂ ਤੇ ਨਾ ਹੀ ਕੋਈ ਸ਼ੈ ਹੈ, ਬਲਕਿ ਸਿਰਫ ਇੱਕ ਅਕੀਦਾ ਮਾਦੀ ਹਿੱਸ ਦਾ ਇੱਕ ਵਹਿਮ ਹੈ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ। ਕਾਦਰੇ ਮੁਤਲਕ ਵਿੱਚ ਸਾਰੀ ਤਾਕਤ ਹੈ, ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਖਤਿਆਰ ਸਾਬਤ ਕੀਤਾ। ਹਯਾਤੀ ਦਾ ਰੁੱਖ ਅਬਦੀ ਅਸਲੀਅਤ ਜਾਂ ਹਸਤੀ ਦੀ ਅਲਾਮਤ ਹੈ। ਪਛਾਣ ਦਾ ਰੁੱਖ ਗੈਰ ਅਸਲੀਅਤ ਦੀ ਨਿਸ਼ਾਨੀ ਬਣਦਾ ਹੈ। ਸੱਪ ਦੀ ਗਵਾਹੀ ਗਲਤੀ ਤੇ ਉਸ ਝੂਠੇ ਦਾਅਵੇ ਦੀ ਅਲਾਮਤ ਹੈ ਜਿਹੜਾ ਰੱਬ ਯਾਨੀ ਚੰਗਿਆਈ ਨੂੰ ਗਲਤ ਬਿਆਨ ਕਰਦਾ ਹੈ। ਪਾਪ, ਬਿਮਾਰੀ ਤੇ ਮੌਤ ਦੇ ਹਵਾਲੇ ਨਾਲ ਪੈਦਾਇਸ਼ ਵਿੱਚ ਦਿੱਤੇ ਹੋਏ ਅਲੂਹੀਅਤ ਦੇ ਤਾਰੁਫ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ, ਜਿਹਦੇ ਵਿੱਚ ਰੱਬ ਅਸਮਾਨ, ਧਰਤੀ ਤੇ ਇਨਸਾਨ ਨੂੰ ਬਣਾਉਂਦਾ ਹੈ। ਬਦੀ ਦੀ ਕੋਈ ਤਾਰੀਖ ਨਹੀਂ ਸਿਵਾਏ ਇਹਦੇ ਭਈ ਜਿਹੜਾ ਮੈਦਾਨ ਵਿੱਚ ਵੜਨ ਦੀ ਸੱਚਾਈ ਦੀ ਮੁਖਾਲਫਤ ਕਰਦਾ ਹੈ, ਤੇ ਬਦੀ ਨੂੰ ਬਸ ਅਸਲੀਅਤ ਤੇ ਅਬਦੀਅਤ ਦੇ ਮੁਕਾਬਲੇ ਵਿੱਚ ਗੈਰ ਹਕੀਕੀ ਦੇ ਤੌਰ 'ਤੇ ਹੀ ਪੇਸ਼ ਕੀਤਾ ਗਿਆ ਹੈ। ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਭਈ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਹੈ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਹੈ, ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ ਲਾਲ ਅਜਦਹਾ ਹੈ, ਤੇ ਉਹਨੂੰ ਮਸੀਹ ਸੱਚਾਈ ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਹੈ, ਤੇ ਇਸ ਲਈ ਇਹ ਬੇਖਤਿਆਰ ਸਾਬਤ ਹੋਇਆ ਹੈ। ਇਹ ਕਿਆਸ ਭਈ ਸਿਆਣ ਤੇ ਮਾਦਾ ਪਾਪ, ਬਿਮਾਰੀ ਤੇ ਮੌਤ ਦੇ ਇਨਸਾਨੀ ਵਹਿਮ ਵਿੱਚ ਘੁਲ ਮਿਲ ਜਾਂਦੇ ਨੇ, ਅਖੀਰੀ ਇਲਾਹੀ ਸਾਇੰਸ ਦੇ ਹੇਠਾਂ ਹੋ ਜਾਂਦਾ ਹੈ। ਜਿਹੜਾ ਇਸ ਕਿਆਸ ਤੋਂ ਇਨਕਾਰ ਕਰਦਾ ਹੈ,
ਰੱਬ ਸਿਆਣ ਏ, ਰੱਬ ਹੱਦੋਂ ਬਾਹਰ ਏ। ਇਸ ਲਈ ਸਭ ਕੁਝ ਸਿਆਣ ਹੀ ਏ। ਸ਼ਖਸੀ ਸਾਇੰਸ ਇਹਦੇ ਉੱਤੇ ਹੀ ਏ, ਤੇ ਇਸ ਸਾਇੰਸ ਦਾ ਅਸੂਲ ਇਲਾਹੀ ਏ, ਜਿਹੜਾ ਹਮਾਂਗੀ ਤੇ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਕਿਸੇ ਇੱਕ ਅਕਲ ਦੇ ਤੌਰ 'ਤੇ ਤੁਹਾਡੇ ਜਿਸਮ ਜਾਂ ਸੁਸਤ ਮਾਦੇ ਵੱਲੋਂ ਆਉਣ ਵਾਲੀ ਫਰਜ਼ੀ ਮਾਲੂਮਾਤ ਫਾਨੀ ਸੋਚ ਦੀ ਫਰੇਬ ਨਜ਼ਰੀ ਏ। ਇਹ ਉਹਦੇ ਸੁਫਰਿਆਂ ਵਿੱਚੋਂ ਇੱਕ ਏ। ਇਸ ਗੱਲ ਨੂੰ ਜਾਣੋ ਭਈ ਹਿੱਸਾਂ ਦਾ ਸਬੂਤ ਬਿਮਾਰੀ ਦੇ ਮਾਮਲੇ ਵਿੱਚ ਹੋਰ ਇੰਨਾ ਕਬੂਲ ਨਹੀਂ ਕੀਤਾ ਜਾਂਦਾ ਜਿੰਨਾ ਪਾਪ ਦੇ ਮਾਮਲੇ ਵਿੱਚ ਕੀਤਾ ਜਾਂਦਾ ਹੈ। ਜਿਸਮ ਨੂੰ ਖਾਸ ਦਰਜਾ ਹਰਾਰਤ ਉੱਤੇ ਨੰਗਾ ਕਰੀਏ ਤੇ ਅਕੀਦਾ ਆਖਦਾ ਹੈ ਵੀ ਤੁਹਾਨੂੰ ਨਜ਼ਲਾ ਜ਼ੁਕਾਮ ਹੋ ਜਾਂਦਾ ਹੈ, ਪਰ ਸਿਆਣ ਵੱਲੋਂ ਮਤਲੂਬ ਤੇ ਪੈਦਾ ਕੀਤੇ ਬਗੈਰ ਇਹਦਾ ਕੋਈ ਨਤੀਜਾ ਨਹੀਂ ਨਿਕਲ ਸਕਦਾ। ਜਿਵੇਂ ਵੀ ਬਸ਼ਰ ਇਹ ਵਾਜ਼ਿਆ ਕਰਦੇ ਨੇ ਵੀ ਕੁਝ ਹਾਲਤਾਂ ਨਜ਼ਲਾ, ਬੁਖਾਰ, ਗੈਠੀਆ ਜਾਂ ਤਪਦੀਕ ਪੈਦਾ ਕਰਦੀਆਂ ਨੇ, ਜਿਹੜੀਆਂ ਇਹਨਾਂ ਅਸਰਾਂ ਨੂੰ ਜਨਮ ਦਿੰਦੀਆਂ ਨੇ ਮੌਸਮ ਦੇ ਪਾਰੋਂ ਨਹੀਂ ਬਲਕਿ ਅਕੀਦੇ ਦੀ ਬੁਨਿਆਦ ਉੱਤੇ। ਲਿਖਾਰੀ ਨੇ ਬਹੁਤ ਸਾਰੀਆਂ ਮਿਸਾਲਾਂ ਵਿੱਚ ਫਾਨੀ ਸੋਚ ਉੱਤੇ ਸੱਚਾਈ ਦੇ ਕੰਮ ਪਾਰੋਂ ਤੇ ਜਿਸਮ ਉੱਤੇ ਸੱਚਾਈ ਦੇ ਅਸਰਾਂ ਦੇ ਪਾਰੋਂ ਬਿਮਾਰੀ ਤੋਂ ਸ਼ਿਫਾ ਦਿੱਤੀ, ਇਹ ਜਾਣਨ ਤੋਂ ਬਗੈਰ ਭਈ ਇਹ ਇੰਝ ਦਾ ਹੈ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਦਾ ਹਿੱਸਾ ਏ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਤੇ ਬਿਮਾਰੀ ਵਹਿਮ ਨੇ ਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਹਾਸਲ ਕਰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ, ਜਿਹੜਾ ਗਲਤੀ ਨੂੰ ਬਾਹਰ ਕੱਢਦਾ ਹੈ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਮੌਤ ਸੁਪਨੇ ਦਾ ਇੱਕ ਮਰਹਲਾ ਹੈ, ਕਿਉਂ ਜੇ ਵਜੂਦ ਮਾਦੀ ਹੋ ਸਕਦਾ ਹੈ। ਇੱਥੇ ਤੇ ਆਖਰਤ ਵਿੱਚ ਮੌਤ ਦੇ ਸੁਪਨੇ ਦੀ ਕਿਆਮਤ ਸਿਆਣ ਕਰਦੀ ਏ। ਆਪਣੇ ਆਪ ਦੇ ਮਾਦੀ ਇਜ਼ਹਾਰ ਤੋਂ ਸੋਚ ਮੈਂ ਮੁਰਦਾ ਹਾਂ ਪੈਦਾ ਹੁੰਦੀ ਏ, ਤਾਂ ਜੋ ਸੱਚਾਈ ਦੇ ਇਸ ਛਨਕਣ ਵਾਲੇ ਲਫ਼ਜ਼ ਨੂੰ ਫੜ ਸਕੇ। ਕੋਈ ਮੌਤ, ਬੇਅਮਲੀ, ਬਿਮਾਰੀ ਵਾਲਾ ਅਮਲ, ਰੱਦੇ ਅਮਲ ਤੇ ਨਾ ਹੀ ਸ਼ਦੀਦ ਰੱਦੇ ਅਮਲ ਏ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਹੈ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਜਦੋਂ ਰੱਬ ਬਿਮਾਰ ਜਾਂ ਪਾਪ ਕਰਨ ਵਾਲੇ ਨੂੰ ਸ਼ਿਫਾ ਦਿੰਦਾ ਹੈ ਤੇ ਉਹਨਾਂ ਨੂੰ ਉਸ ਵੱਡੇ ਫਾਇਦੇ ਤੋਂ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਸਿਆਣ ਉਹਨਾਂ ਲਈ ਲਿਆਈਏ। ਉਹਨਾਂ ਨੂੰ ਸਿਆਣ ਦੇ ਉਸ ਵੱਡੇ ਵਹਿਮ ਤੋਂ ਵੀ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਬਿਮਾਰ ਜਾਂ ਪਾਪੀ ਬਣਾਉਂਦਾ ਹੈ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਹੈ ਤੇ ਇਸ ਲਈ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਆਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲ੍ਹਦੀ ਏ ਜਾਂ ਪਾਪ, ਬਿਮਾਰੀ ਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਏ। ਅਸਮਾਨ ਉੱਤੇ ਜਾਣ ਦਾ ਇਕੱਲਾ ਰਾਸਤਾ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਸਤਾ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਬਸ ਨਾਂ ਦੀ ਹੀ ਪੀੜ ਤੇ ਖੁਸ਼ੀ ਦੇ ਅਹਿਸਾਸਾਂ ਤੋਂ ਬਰਤਰ ਹੋਣਾ ਹੈ। ਖੁਦਪਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਹੈ। ਸਾਬਰ ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ, ਗਲਤੀ, ਖੁਦਦਾਰੀ, ਖੁਦਜਵਾਜ਼ੀ, ਖੁਦਪਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਹੈ ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਹੈ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ ਪਈ, ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਮਾਦੀ ਹਿੱਸ ਦੇ ਵਹਿਮ ਨੇ ਨਾ ਕਿ ਇਲਾਹੀ ਕਾਨੂੰਨ ਨੇ ਤੁਹਾਨੂੰ ਬੰਨ੍ਹਿਆ ਹੋਇਆ ਹੈ।
ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਹੈ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਹੈ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਹੈ ਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਹੈ। ਸੋਚ ਨੂੰ ਵੱਡਾ ਕਰਨ ਲਈ ਕਿਸੇ ਪਾਪ ਜਾਂ ਬਿਮਾਰੀ ਦੇ ਦਾਅਵੇ ਨੂੰ ਬਰਦਾਸ਼ਤ ਨਾ ਕਰੋ। ਇੱਕ ਮਜ਼ਬੂਤ ਅਕੀਦੇ ਦੇ ਰਾਹੀਂ ਇਹਨੂੰ ਖਾਰਜ ਕਰੋ ਭਈ ਇਹ ਗੈਰ ਕਾਨੂੰਨੀ ਹੈ, ਕਿਉਂਕਿ ਤੁਸੀਂ ਜਾਣਦੇ ਹੋ ਭਈ ਰੱਬ ਬਿਮਾਰੀ ਦਾ ਮੁਨਸਫ ਨਹੀਂ ਹੈ, ਜਿਵੇਂ ਭਈ ਉਹ ਪਾਪ ਦਾ ਨਹੀਂ ਹੈ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਮਾਇਤ ਲਈ ਉਹਦਾ ਕਾਨੂੰਨ ਨਹੀਂ ਹੈ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।